ਉਹਨੇ ਜੋ ਇਹਦਾ ਜਦੋਂ ਮੈਂ ਕਿਹਾ ਨੱਸ ਇਹ ਫੜ ਲੈਣਗੇ ਤੁਹਾਨੂੰ। ਹੁਣ ਨੰਗੇ ਨੇ ਉਹਦੇ ਸ਼ਹਿਰ ਨੂੰ ਬਣਾ ਦਿੱਤਾ ਤੇ ਉਹ ਉਹਨਾਂ ਨੇ ਮਾਰ ਦੇਣਾ ਸੀ ਉੱਥੇ ਜਾਂਦੇ। ਯਕੀਨ ਕਰੋ ਕਿ ਮੈਂ ਦੁੱਖ ਭਰੀ ਗੱਲ ਨਾ ਸੁਣਾ ਰਿਹਾ, ਕੋਈ ਗੱਲ ਮੇਰੇ ਮੂੰਹ 'ਚੋਂ ਸਹੀ ਨਿਕਲਦੀ ਹੈ, ਕੋਈ ਨਹੀਂ ਨਿਕਲਦੀ। ਹਾਂ, ਉਹ ਸੀਨ ਸਾਰਾ ਅੱਖਾਂ ਦੇ ਸਾਹਮਣੇ ਆ ਰਿਹਾ। ਦੇ ਹੋ ਤੁਸੀਂ ਯਕੀਨ ਕਰਨਾ, ਗੁਰਦਾਸ ਜਾਂਦਾ ਮੈਂ ਉਹਨੂੰ ਦੱਸਦਾ ਉਹਨਾਂ ਮੇਰੇ ਅੱਖਾਂ 'ਚ ਹੰਝੂ ਆ ਗਏ। ਉਹ ਰੋਟੀਆਂ ਪਕਾ ਕੇ ਉਹਨੂੰ ਦੇ ਦੀ ਹੋਵੇ, ਉਹ ਵੀ ਖਾ ਲਿਆ, ਉਹ ਵੀ ਖਾ ਲਿਆ। ਮੈਂ ਹੋਰ ਜਿਹਾ ਪਰੇ ਹੋ ਕੇ ਨੁੱਕਣ ਲੱਗ ਗਿਆ। ਹੁਣ ਚਾਚੀ ਨਾਲ ਫਿਰ ਰਿਸ਼ਤਾ ਵੀ ਨਹੀਂ ਹੁੰਦਾ, ਚਾਚੇ ਨਾਲ ਹੋਵੇ, ਚਾਚੀ ਨਾਲ ਕਹਿੰਦਾ ਬਿਸਮਿल्लाह रहमान रहीम। ਮੈਨੂੰ ਜੀ ਅਲਫ ਤੋਂ ਲਾ ਕੇ ਯੇ ਤੱਕ ਯਾਦ ਆ। ਮੈਂ ਉਸ ਵਕਤ ਚੌਥੀ ਕਲਾਸ ਪੜ੍ਹਦਾ ਸੀ, 4 ਪੜ੍ਹ ਲਈਆਂ ਸੀ, 5ਵੀਂ 'ਚ ਦਾਖਲਾ ਹੋ ਗਿਆ ਸੀ ਮੇਰਾ। ਹਾਲਾਤ ਇਹ ਸੀ ਕਿ ਅਸੀਂ ਤਾਂ ਸਕੂਲੇ ਪੜ੍ਹ ਰਹੇ ਸੀ ਅਤੇ ਬਾਹਰੋਂ 2 ਬੰਦੇ ਆਏ। ਉਹ ਟੀਚਰ ਨੂੰ ਕਹਿਣ ਲੱਗੇ ਕਿ ਬੱਚਿਆਂ ਨੂੰ ਛੁੱਟੀ ਕਰਾਓ, ਬਾਹਰ ਕਤਲੋ ਗਰਦ ਹੋ ਰਹੀ ਹੈ, ਬੰਦੇ ਉੱਥੇ ਗਲੀ 'ਚ ਮਰੇ ਪਏ, 2 ਬਾਹਰ ਮਾਰੇ ਪਏ, ਇਹ ਤਾਂ ਬੜਾ ਕੰਮ ਖਰਾਬ ਆ। ਬਸ ਘਬਰਾ ਗਏ, ਉਹਨੇ ਕਿਹਾ ਦੌੜੋ ਪੁੱਤੋ ਜਾਓ। ਨਾਲ ਹੀ ਸਾਡਾ ਮੁਹੱਲਾ ਸੀ, ਅਸੀਂ ਆਪਣੇ ਮੁਹੱਲੇ ਨੂੰ ਆ ਗਏ ਅਤੇ ਘਰ ਆ ਕੇ ਦੱਸਿਆ ਜਿਉਂ ਕਿ ਹਾਂ ਤੁਸੀਂ ਕਿੱਥੋਂ ਦੀ ਆਏ ਸੀ? ਇੱਧਰ। ਉਹ ਨਾਲ ਦੀ ਕੰਧ ਟੱਪ ਕੇ ਆ ਗਏ। ਅੱਛਾ। ਅਤੇ ਉਹ ਜਨਾਬੇ ਲਈ ਇਤਨਾ ਇੱਕ ਦਰਦਨਾਕ ਜਿਹਾ ਵਾਕਿਆ ਹੈ ਕਿ ਜਿਹੜਾ ਅਸੀਂ ਸੁਣਾਉਂਦੇ ਜਿਸ ਵਕਤ ਅਤੇ ਸਾਨੂੰ ਖੁਦ ਵੀ ਯਕੀਨ ਕਰੋ ਅੱਖਾਂ 'ਚ ਆਂਸੂ ਆ ਜਾਂਦੇ ਨੇ। ਮੇਰੀ ਉਮਰ 10 ਸਾਲ ਦੀ ਸੀ, 10 ਸਾਲ ਦੀ। ਵਾਲਦਾ ਮੈਂ ਆਪਣੀ ਦੇਖੀ ਨਹੀਂ। ਜਦੋਂ ਮੈਂ 11 ਸਾਲਾਂ ਦਾ ਹੋਇਆ ਤਾਂ ਮੇਰਾ ਵਾਲਦ ਵੀ ਫੌਤ ਹੋ ਗਿਆ। ਉਹ ਜ਼ਿੰਦਗੀ ਦੇ ਦਿਨ ਜਿਹੜੇ ਗੁਜ਼ਾਰੇ ਉਹ ਬੜੇ ਤੰਗੀ ਨਾਲ ਗੁਜ਼ਾਰੇ। ਔਰ ਫਿਰ ਮੇਰੇ ਰਿਸ਼ਤੇਦਾਰ ਸੀ, ਇਹ ਮਠਿਆਈ ਦਾ ਕੰਮ ਕਰਦੇ ਸਾਹੀਵਾਲ, ਉਹ ਮੈਨੂੰ ਉੱਥੇ ਲੈ ਕੇ ਵੀ ਇੱਦਾਂ ਤੈਨੂੰ ਇਹ ਕੰਮ ਸਿਖਾਈਏ ਅਤੇ ਤੂੰ ਇਹ ਕੰਮ ਸਿੱਖ ਲਾ। ਚਲੋ ਮੈਂ ਉਹਨਾਂ ਕੋਲ ਚਲਾ ਗਿਆ ਜੀ। ਕੁਛ ਮੈਂ ਕੰਮ ਸਿੱਖਿਆ ਉਹਨਾਂ ਕੋਲੋਂ ਅਤੇ ਮੇਰੇ ਵਾਲਦ ਸਾਹਿਬ ਰਹਿੰਦੇ ਰਾਵਲਪਿੰਡੀ। ਮੇਰਾ ਦਿਨ ਨਾ ਲੱਗੇ, ਫਿਰ ਮੈਂ ਵਾਪਸ ਆ ਗਿਆ, ਰਾਵਲਪਿੰਡੀ ਆ ਗਿਆ। ਉੱਥੇ ਮੈਂ 2-4 ਦਿਨ ਤੋਂ ਫਿਰਿਆ। ਮੇਰੇ ਵਾਲਦ ਨੇ ਨਹੀਂ ਮੈਨੂੰ ਕਿਹਾ। ਮੈਂ ਇੱਕ ਦੁਕਾਨ ਤੋਂ ਉੱਥੇ ਨਗਾਰ ਸਾਨੂੰ ਹੈਗਾ ਰਾਜਾ ਬਾਜ਼ਾਰ ਦੇ ਨਾਲ ਹੀ, ਉਹਦੇ ਨਾਲ ਦੁਕਾਨ ਸੀ ਉਹਨਾਂ ਦੀ ਬਹੁਤ ਬੜੀ, ਉਮਰ ਦਾ ਸਵੀਟ ਮਾਰਟ। ਅਤੇ ਉਹ ਸਾਨੂੰ ਛੁੱਟੀ ਦੇ ਦਿੱਤੀ ਉਹਨੇ। ਉੱਥੇ ਦੀਵਾਰ ਦੇ ਨਾਲ ਬੈਠੇ 2 ਸਿੱਖ ਪਿਸ਼ਾਬ ਕਰ ਰਹੇ ਸੀ। ਕਿਉਂਕਿ ਦੁਨੀਆ ਤਾਂ ਖਾਲੀ ਨਾਸਾ ਹੀ ਸਾਰੀ। ਅਤੇ ਜਦੋਂ ਅਸੀਂ ਲੰਘੇ ਨਾ ਤਾਂ ਬੋਲਦੀਆਂ ਜਾ ਰਹੇ ਹਾਂ, ਉਹਨੇ ਜੋ ਜਦੋਂ ਮੈਂ ਕਿਹਾ ਨੱਸ ਇਹ ਫੜ ਲੈਣਗੇ ਤੁਹਾਨੂੰ। ਹੁਣ ਨੰਗੇ ਨੇ ਉਹਦੇ ਸ਼ਹਿਰ ਨੂੰ ਬਣਾ ਦਿੱਤਾ ਅਤੇ ਉਹ ਉਹਨਾਂ ਨੇ ਮਾਰ ਦੇਣਾ ਸੀ ਉੱਥੇ ਜਾਂਦੇ। ਸੰਗੀ ਉੱਠਦੇ ਨਹੀਂ ਸੀ। ਉਹ ਜਿਹੜਾ ਤਾਂ ਮਿਹਰਬਾਨੀ ਹੋਈ, ਅਸੀਂ ਉੱਥੋਂ ਨੱਸ ਰਹੇ ਆਪਣੇ ਘਰ ਨਾਲ ਹੀ ਸੀ। ਇੱਕ ਚੀਜ਼ ਤਾਂ ਉਹ ਦੇਖੀ। ਫਿਰ ਉਸ ਤੋਂ ਬਾਅਦ ਸਿੱਖਾਂ ਨੇ ਇੱਕ ਜਲੂਸ ਕੱਢਿਆ, ਜਿਹਦੇ ਵਿੱਚ ਕੋਈ 10-12 ਸਿੱਖ ਸੀ। ਜੋ मांगेगा पाकिस्तान उसको मिलेगा कब्रिस्तान। ਉਹ ਪਹਿਲੇ ਥੋੜ੍ਹੀ ਦੂਰ ਤੱਕ ਕੱਢਦੇ ਆਏ ਜਦੋਂ ਅੱਗੇ ਆਏ ਨਾ ਜੀ, ਉਹ ਤੁਸੀਂ ਬੋਰਡ ਵਾਲਾ ਸ਼ੌਂਕ, ਉਹ ਸਾਰਾ ਮਰਕਜ਼ੀ ਮੁਸਲਮਾਨਾਂ ਦਾ ਸ਼ੌਂਕ ਸੀ। ਅਤੇ ਉੱਥੇ ਅਕਸਰ ਲੋਕ ਮਿਹਨਤੀ ਕਿਸਮ ਦੇ, ਮਿਸਤਰੀ ਕਿਸਮ ਦੇ ਰਹਿੰਦੇ ਸੀ। ਉਹਨਾਂ ਨੇ ਜਨਾਬ ਉਹਨਾਂ ਨੂੰ ਫੜ ਲਿਆ, ਪੈ ਗਏ ਉਹਨੂੰ ਦਬਾ ਕੁੱਟੇ, ਉਹ ਬੜੇ ਮਾਰੇ ਕੁੱਟੇ, ਇੱਥੇ ਲੈ ਆ। ਅੱਛਾ, ਫਿਰ ਉਸ ਤੋਂ ਬਾਅਦ ਸ਼ਰਾਰਤਾਂ ਲੋਕਾਂ ਨੇ ਸਨ, ਉਹ ਇੱਥੇ ਲੈ ਆ। ਚਲੋ ਰੱਖ ਦੇ ਰੱਖੋ। ਅੱਛਾ ਮੁੱਦੇ ਰੱਖੋ। ਮੈਂ ਤਾਂ ਕਿਹਾ ਜੀ ਤੁਸੀਂ
ਕੰਮ ਲੰਗੇ ਹਾਂ, ਦੋਨੇ ਕੰਮ ਜਾਰੀ ਦੋਨੇ ਰਹਿਣੇ। ਕੰਮ ਸਹੀ। ਅੱਛਾ, ਇਹ ਥੋੜਾ ਜਿਹਾ ਦੱਸੋ ਭਾਈ ਸਾਹਿਬ ਜੀ ਜੀ। ਕਿ ਤੁਹਾਡੀ ਉਹ ਕਿਹੜਾ ਬਾਜ਼ਾਰ ਸੀ, ਤੁਹਾਡੀ ਉਦੋਂ ਉਮਰ ਕਿੰਨੀ ਸੀ ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਹੁੰਦੇ ਸੀਗੇ? ਜੀ, ਜੀ, ਜੀ। ਕਿਹੜੀ ਕਲਾਸ ਸੀਗੀ, ਥੋੜਾ ਜਿਹਾ ਦੱਸੋ ਜ਼ਰਾ। ਰਹਿੰਦੇ ਸੀ ਅਸੀਂ ਰੈਨਕ ਬਾਜ਼ਾਰ 'ਚ। ਉਹਦੇ ਨਾਲ ਹੀ ਮੁਹੱਲਾ ਲੱਗਦਾ ਸੀਗਾ ਬਹਾਦਰ ਖਾਂ। ਬਹਾਦਰ ਖਾਨ। ਹਾਂਜੀ। ਅੱਛਾ ਜੀ। ਤੇ ਉਹ ਤੁਹਾਡਾ ਅੱਲਾ ਭਲਾ ਕਰੇ ਜੀ, ਮੇਰੀ ਉੱਥੋਂ 10 ਸਾਲ ਉਮਰ ਸੀ। ਅੱਛਾ, ਤੁਹਾਡੀ ਦੁਕਾਨ ਕਿਹੜੀ ਚੀਜ਼ ਦੀ ਸੀ ਉੱਥੇ? ਮੈਂ ਤਾਂ ਦੁਕਾਨ ਕਰਦਾ ਹੀ ਨਹੀਂ, ਵਾਲਦ ਸਾਹਿਬ ਦੀ। ਮੈਂ ਦੱਸਾਂ ਜੀ, ਉਹ ਮਾਂ-ਬਾਪ ਪੂਤ ਪਿਤਾ ਪਰ ਘੋੜਾ ਬਹੁਤ ਹੈ ਥੋੜਾ, ਜਿਹੜਾ ਅਸੀਂ ਮੈਮ ਕਰ ਰਹੇ ਹਾਂ ਇਹੋ ਹੀ ਮੇਰੇ ਵਾਲਦ ਕਰਦੇ ਸੀ। ਅੱਛਾ, ਮਗਰੋਂ ਛੋਟੀ ਸੱਤਾ ਦਾ ਕਰਦੇ ਸੀ। ਫਿਰ ਵੀ ਉਹਦਾ ਕੋਈ ਨਾਂ ਹੋਏਗਾ, ਕੋਈ ਜਗ੍ਹਾ ਹੋਏਗੀ। ਹਾਂ, ਨਾ ਮੇਰਾ ਖਿਆਲ ਆ ਉਹਨਾਂ ਦਾ ਨਾ ਜਲੰਧਰ ਹੀ ਸੀ। ਉੱਥੇ ਵੀ ਜਲੰਧਰ 'ਚ ਨਹੀਂ ਜਲੰਧਰ ਸੀ ਨਾ ਉਹਨਾਂ ਨੇ ਆਪਣੇ ਵਾਲਿਦ ਦੇ ਨਾਂ ਤੇ ਨਾਂ ਰੱਖਿਆ ਸੀ। ਅੱਛਾ ਅੱਛਾ। ਜਲੰਧਰ ਦਾ ਸੀ ਜਦੋਂ ਹੈ ਨਾ ਸ਼ਾਹੀ ਬਾਗ, ਉੱਥੇ ਜਲੰਧਰ ਰੱਖਿਆ। ਸ਼ਾਹੀ ਬਾਗ ਤੋਂ ਫਿਰ ਮੇਰੀ ਜਲਦੀ ਦੀ ਵਿਆਹ ਹੋ ਗਈ। ਇੱਥੇ ਮੈਂ ਆ ਗਿਆ ਤੇ ਇੱਥੇ ਮੈਂ ਆ ਕੇ ਕੰਮ ਕੀਤਾ ਤੇ ਮੈਨੂੰ ਸ਼ਹਿਰ ਪਸੰਦ ਇਹ ਸੀ ਕਿ ਆਇਆ ਕੋ ਦਰਿਆ ਜਿਹੜਾ ਉਹਦੀ ਹੱਦ ਕਿੱਥੇ ਸ਼ੁਰੂ ਹੁੰਦੀ, ਕਿਹੜਾ ਕਿਨਾਰਾ ਕਿੱਧਰ ਨੂੰ ਜਾਣਾ। ਤੇ ਤੁਹਾਡਾ ਅੱਲਾ ਭਲਾ ਕਰੇ, ਅਸੀਂ ਸਾਡੇ ਨਾਲ ਹੋਰ ਦੋ ਸਿਆਣੇ ਬੰਦੇ ਸੀ, ਉਹਨਾਂ ਨੇ ਸੋਟੇ ਫੜ ਲਏ ਤੇ ਐ ਟੋ ਕੇ ਰੱਖ ਸੜਕ ਉੱਪਰ ਹੀ ਜਾਣ। ਅਸੀਂ ਉਹ ਸੜਕ ਪਾਰ ਕੀਤੀ, ਸੜਕ ਪਾਰ ਕਰਕੇ ਅੱਗੇ ਟਰੱਕ ਖਲੋਤੇ ਸੀ। ਹੁਣ ਸਾਨੂੰ ਲਾਹੌਰ ਪਹੁੰਚਾਤਾ। ਲਾਹੌਰ ਆ ਗਏ, ਉਹਨਾਂ ਕਿ ਲਓ ਜੀ ਪਾਕਿਸਤਾਨ ਆ ਗਿਆ, ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣਾ। ਲਾਹੌਰ ਆ ਗਏ ਜੀ। ਕੋਈ ਸਾਡੇ ਅਜ਼ੀਜ਼ ਜਿਹੜੇ ਸੀ ਉਹ ਰਾਵਲਪਿੰਡੀ ਰਹਿੰਦੇ ਸੀ। ਨਹੀਂ, ਜਦੋਂ ਤੁਸੀਂ ਉੱਥੋਂ ਜਲੰਧਰੋਂ ਨਿਕਲੇ ਸੀਗੇ ਜੀ। ਤੇ ਉੱਥੇ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਵੀ ਕੋਈ ਸਿੱਖਾਂ ਨੇ ਮਾਰਿਆ ਮੁਰਿਆ, ਹਿੰਦੂਆਂ ਨੇ ਮਾਰਿਆ ਕਿਸੇ ਨੂੰ? ਨਹੀਂ, ਉਸ ਵਕਤ ਉਹਨਾਂ ਦਾ ਇੰਨਾ ਜ਼ੋਰ ਨਹੀਂ ਸੀਗਾ। ਤਕਰੀਬਨ ਸਾਡੇ ਸਾਰੇ ਲੋਕ ਆ ਗਏ ਸੀ। ਸ਼ਾਇਦ ਕੋਈ ਮਗਰੋਂ ਫਸ ਗਿਆ, 2-4 ਸਾਡੇ ਬਾਅਦ ਤੋਂ ਗੁਜ਼ਾਰੇ ਗਏ, ਉਹਨੂੰ ਤਾਂ ਪਤਾ ਹੀ ਨਹੀਂ। ਅੱਛਾ ਜੀ। ਤੇ ਰਾਹ 'ਚ ਵੀ ਕੋਈ ਲਾਸ਼ਾਂ ਲੂਸ਼ਾਂ ਦੇਖੀਆਂ ਤੁਸੀਂ ਪਈਆਂ? ਹਾਂ, ਬਿਆਸੇ ਦਰਿਆ 'ਤੇ ਉਹ ਚੜ੍ਹਿਆ ਸੀ ਤੇ ਉਹ ਜਦੋਂ ਅਸੀਂ ਪਾਸ ਕਰਨ ਲੱਗੇ ਨਾ ਜੀ, ਤੇ ਉਹਦੇ ਵਿੱਚ ਕਈ ਲਾਸ਼ਾਂ, ਪਾਣੀ ਬਹੁਤ ਪਾਣੀ ਚੜ੍ਹਿਆ ਸੀ ਉਹਦਾ। ਬਿਆਸਿਆ ਦਰਿਆ ਕਾਫੀ ਬੜਾ ਦਰਿਆ ਸੀ, ਉਹ 'ਚ ਲਾਸ਼ਾਂ ਐਵੇਂ ਗੁਜ਼ਰੀਆਂ ਪਾਣੀ ਵਿੱਚ ਦੀ। ਅੱਛਾ। ਤੇ ਬਾਕੀ ਅਸੀਂ ਕਿਉਂਕਿ ਛੋਟੇ ਸੀ, ਮੇਰੀ 10 ਸਾਲ ਉਮਰ ਸੀ, ਤੇ 10 ਸਾਲ ਦੇ ਬੰਦੇ ਨੂੰ ਕਿੰਨੀ ਕੁ ਮਾਲੂਮਾਤ ਹੁੰਦੀ। ਤੇ ਵਾਲਦ ਸਾਹਿਬ ਸਾਡੇ ਜਿਹੜੇ ਸੀਗੇ ਉਹਨਾਂ ਨੇ ਬੜਾ ਹਿੱਸਾ ਲਿਆ ਇਸ ਕੰਮ 'ਚ, ਉਹ ਵੀ ਅੱਲਾ ਨੂੰ ਪਿਆਰੇ ਹੋ ਗਏ। ਚਾਚਾ ਸਾਡੇ ਸੀਗੇ, ਉਹ ਵੀ ਅੱਲਾ ਨੂੰ ਪਿਆਰੇ ਹੋ ਗਏ। ਯਕੀਨ ਕਰੋ ਕਿ ਮੈਂ ਦੁੱਖ ਭਰੀ ਗੱਲ ਨਾ ਸੁਣਾ ਰਿਹਾ, ਕੋਈ ਗੱਲ ਮੇਰੇ ਮੂੰਹ 'ਚੋਂ ਸਹੀ ਨਿਕਲਦੀ ਹੈ, ਕੋਈ ਨਹੀਂ ਨਿਕਲਦੀ। ਹਾਂ, ਉਹ ਸੀਨ ਸਾਰਾ ਅੱਖਾਂ ਦੇ ਸਾਹਮਣੇ ਆ ਰਿਹਾ ਕੀ ਉਦੋਂ ਹੋਇਆ ਸੀ। ਤੇ ਉਹ ਜੀ ਤੁਹਾਡਾ ਅੱਲਾ ਭਲਾ ਕਰੇ, ਲਾਹੌਰ ਚਲੇ ਗਏ। ਲਾਹੌਰ ਜਾ ਕੇ ਪਾਕਿਸਤਾਨ ਆ ਗਿਆ ਸੀ, ਉਹਨਾਂ ਕੋਲ ਲਓ ਜੀ ਪਾਕਿਸਤਾਨ ਆ ਗਿਆ। ਕਿਸੇ ਦਾ ਰਿਸ਼ਤੇਦਾਰ ਰਾਵਲਪਿੰਡੀ ਬੈਠਾ, ਜਦੋਂ ਪਹਿਲੇ ਕੋਈ ਵਾਕਫੀ ਸੀ, ਕਿਸੇ ਦਾ ਦੇ ਰਹੀ ਹੋਵੇ। ਤੁਸੀਂ ਯਕੀਨ ਕਰਨਾ, ਖੁਦਾ ਜਾਂਦਾ ਮੈਂ ਉਹਨੂੰ ਦੱਸਦਾ ਉਹਨਾਂ ਕਾ ਮੇਰੇ ਅੱਖਾਂ ਜੋ ਆ ਗਏ। ਉਹ ਰੋਟੀਆਂ ਪਕਾ ਕੇ ਉਹਨੂੰ ਦੇ ਦੀ ਹੋਵੇ, ਉਹ ਵੀ ਖਾ ਲਿਆ, ਉਹ ਵੀ ਖਾ ਲਿਆ। ਮੈਂ ਹੋਰ ਜਾਫਰੇ ਹੋ ਕੇ ਨੁੱਕਣ ਲੱਗ ਗਿਆ। ਹੁਣ ਚਾਚੀ ਨਾਲ ਫਿਰ ਰਿਸ਼ਤਾ ਵੀ ਨਹੀਂ ਹੁੰਦਾ, ਚਾਚੇ ਨਾਲ ਹੋਵੇ, ਚਾਚੀ ਨਾਲ ਕਹਿੰਦਾ। ਜਦੋਂ ਸਾਰਾ ਬੱਚੇ ਨੇ ਉਹਨੇ ਰੋਟੀ ਦੇ ਦਿੱਤੀ, ਕੋਈ ਰੋਟੀ ਕਦੀ ਬਚੀ, ਮੈਨੂੰ ਕਹਿੰਦੀ ਰੋਟੀ ਖਾਣੀ ਹੈ, ਮੈਂ ਕਿਹਾ ਹਾਂ ਖਾਣੀ ਹੈ। 1.5 ਰੋਟੀ ਬਚੀ ਸੀ, ਉਹਨੇ ਮੈਨੂੰ ਦਾਲ ਜੋ ਪਕਾਇਆ ਸੀ ਉਹ ਖੋਲੀ, ਪਾਤਾ ਜਾਂ ਖਾ। ਉਹ ਖਾ ਲਈ। ਉਹ ਗੱਲਾਂ ਯਾਦ ਨੇ। ਉਹਨੇ ਸਾਨੂੰ ਜਿਹੜੀ ਸਾਡੀ ਔਕਾਤ ਸੀ ਨਾ, ਉਹ ਨਹੀਂ ਭੁੱਲ ਦਿੱਤੀ। ਇਹ ਗੱਲ ਮੈਂ ਆਪਣੇ ਬੱਚਿਆਂ ਨੂੰ ਦੱਸੀ ਹੈ। ਮੈਂ ਕਿਹਾ ਪੁੱਤਰ, ਔਕਾਤ ਸਾਡੀ ਆਈ, ਇੱਦਾਂ ਚਾਚੀ ਕੋਲ ਮੰਗ ਕੇ ਰੋਟੀ ਖਾਧੀ, ਇੱਦਾਂ ਕੀਤੀ,
ਵਾਲੇ ਸਾਡੇ ਸਿਰਫ ਉਹ ਗੁਲਦਸਤੇ ਬਣਾਉਂਦੇ ਨੇ ਕਾਗਜ਼ ਦੇ, ਹੁਣ ਫੁੱਲ ਜਿਹੇ ਲੱਗੇ ਹੁੰਦੇ ਸੀ ਤੇ ਥੱਲੇ ਉਹ ਇੱਦਾਂ ਦਾ ਬੁਣਾ